ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਸੁਣਦੇ ਜਾ ਰਹੇ ਹੋ ਪੰਜਾਬੀ ਰੇਡੀਓ USA ਦਾ ਖਾਸ ਪ੍ਰੋਗਰਾਮ ਖਾਸ ਰਿਪੋਰਟ। ਕਿਸੇ ਵੀ ਫਿਲਮੀ ਸੀਨ ਤੋਂ ਪਹਿਲਾਂ ਇਹ ਗੱਲ ਕਹੀ ਜਾਂਦੀ ਆ, ਲਾਈਟ, ਕੈਮਰਾ, ਐਕਸ਼ਨ। ਉਸ ਤੋਂ ਬਾਅਦ ਬੋਲਿਆ ਜਾਂਦਾ ਹੈ ਡਾਇਲੋਗ। ਤਾਂ ਇਹ ਲਾਈਟ, ਕੈਮਰਾ, ਐਕਸ਼ਨ ਵਾਲੀ ਗੱਲ ਕਿਉਂ ਕਹੀ ਗਈ ਆ? ਕਿਉਂਕਿ ਮੋਦੀ ਸਾਹਿਬ ਕਹਿੰਦੇ ਆ, ਜਦੋਂ ਉਹ TV ਸਕਰੀਨ 'ਤੇ ਆਉਂਦੇ ਆ ਤਾਂ ਉਹ ਕਹਿੰਦੇ ਆ, ਜਦੋਂ ਕਰੋਨਾ ਵਾਇਰਸ ਨਾਲ ਲੋਕ ਮਰੇ ਤਾਂ ਮੈਨੂੰ ਬੜਾ ਦੁੱਖ ਹੋਇਆ ਮੈਨੂੰ ਇਸ ਗੱਲ 'ਤੇ। ਤਾਂ ਉਹ ਕਹਿੰਦੇ ਵਿਚਾਰੇ ਆਪਣੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਾ ਲੈਂਦੇ ਨੇ, ਉਹਨਾਂ ਦਾ ਗਲਾ ਭਰ ਆਉਂਦਾ, ਗੱਚ ਭਰ ਆਉਂਦਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ। ਉਹਦੇ 'ਤੇ ਗੱਲ ਕਰਾਂਗੇ ਆਪਾਂ। ਉਹ ਗੱਲਾਂ ਦੇ ਵਿੱਚ ਜ਼ਿਕਰ ਕਰਦੇ ਆ ਨਾ ਕਿ ਜਿਹੜਾ ਇਹ ਕਰੋਨਾ ਵਾਇਰਸ ਆ, ਇਹ ਕਪਟੀ ਆ, ਅਦ੍ਰਿਸ਼ ਆ, ਬਹਿਰੂਪੀਆ ਹੈ। ਤਾਂ ਅੱਜ ਆਪਾਂ ਇਸੇ ਨੂੰ ਲੈ ਕੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਖਬਰ ਲੈਣੀ ਬਹੁਤ ਜ਼ਰੂਰੀ ਆ। ਖਬਰ ਇਹ ਹੈ ਕਿ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਜਿਹੜੀ ਆਲੋਚਨਾ ਹੋ ਰਹੀ ਆ, ਉਹਦਾ ਸਾਹਮਣਾ ਕਰ ਰਹੀ ਆ ਮੋਦੀ ਸਰਕਾਰ, ਅਤੇ ਇਹ ਹੁਣ ਲੈ ਕੇ ਆਉਣਗੇ DD ਇੰਟਰਨੈਸ਼ਨਲ। ਸੋ ਹੁਣ 13 ਮਈ ਨੂੰ ਇੱਕ ਟੈਂਡਰ ਜਾਰੀ ਹੋਇਆ, ਜਿਹਦੇ ਵਿੱਚ DD ਇੰਟਰਨੈਸ਼ਨਲ ਦੇ ਗਠਨ ਦੇ ਲਈ ਕੰਸਲਟੈਂਸੀ ਸਰਵਿਸਿਜ਼ ਨੂੰ ਹੋਰ ਜਾਂ ਪ੍ਰੋਜੈਕਟ ਜਿਹੜੇ ਰਿਪੋਰਟ ਮੰਗੀਆਂ ਗਈਆਂ ਨੇ, ਪ੍ਰੋਜੈਕਟ ਰਿਪੋਰਟਾਂ ਮੰਗੀਆਂ ਗਈਆਂ ਨੇ। ਤਾਂ ਇਹਦਾ ਸਰਕਾਰ ਦਾ ਤਰਕ ਹੈ ਕਿ ਇਸ ਦੇ ਨਾਲ ਅਸੀਂ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਭਾਰਤ ਦੇ ਨਜ਼ਰੀਏ ਨੂੰ ਰੱਖਾਂਗੇ, ਅਤੇ ਉਸ ਨਜ਼ਰੀਏ ਨੂੰ ਰੱਖਣ ਦੇ ਵਿੱਚ DD ਇੰਟਰਨੈਸ਼ਨਲ ਸਾਡੀ ਮਦਦ ਕਰੇਗਾ। ਤੁਹਾਡੀ ਦੁੱਖ ਦੀ ਲੱਤ ਆ, ਤੁਸੀਂ ਪੱਟੀ ਆਪਣੇ ਗੁੱਟ 'ਤੇ ਬੰਨ੍ਹੀ ਹੋਈ ਆ, ਕੀ ਤੁਹਾਡੀ ਲੱਤ ਦਰਦ ਕਰਨੋਂ ਹਟ ਜਾਏਗੀ? ਨਹੀਂ, ਬਿਲਕੁਲ। ਤੁਹਾਨੂੰ ਪੱਟੀ ਆਪਣੀ ਲੱਤ 'ਤੇ ਹੀ ਬੰਨ੍ਹਣੀ ਪਏਗੀ। ਤੁਹਾਨੂੰ ਪੇਨ ਕਿਲਰ ਜਾਂ ਤੁਹਾਨੂੰ ਡਾਕਟਰ ਕੋਲ ਜਾਣਾ ਪਏਗਾ ਅਤੇ ਪਤਾ ਕਰਨਾ ਪਏਗਾ ਕਿ ਤੁਹਾਡੀ ਲੱਤ ਦਾ ਕਿਹੜਾ ਮਸਲ ਦਰਦ ਕਰ ਰਿਹਾ, ਜਾਂ ਲੱਤ ਦੇ ਵਿੱਚ ਦਰਦ ਦੇ ਕਾਰਨ ਕੀ ਨੇ। ਗੁੱਟ 'ਤੇ ਬੰਨੀ ਪੱਟੀ ਤੁਹਾਡੇ ਦਰਦ ਨੂੰ ਰੋਕ ਨਹੀਂ ਸਕੇਗੀ। ਤਾਂ ਇਹ ਗੱਲ ਅਸੀਂ ਕਿਉਂ ਕਰ ਰਹੇ ਹਾਂ? ਇਹ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਦੇਸ਼ ਦੇ ਹਾਲਾਤਾਂ, ਖਾਸ ਕਰਕੇ ਮਾੜੇ ਹਾਲਾਤਾਂ, ਦੇਸ਼ ਦੇ ਵਿੱਚ ਜਦੋਂ ਆਕਸੀਜਨ ਦੀ ਘਾਟ ਪਈ, ਦੇਸ਼ ਦੇ ਵਿੱਚ ਜਦੋਂ ਲੋਕਾਂ ਨੂੰ ਬੈੱਡ ਤੱਕ ਨਹੀਂ ਮਿਲ ਰਹੇ ਸੀ, ਜਦੋਂ MLAs ਦੀਆਂ ਪਤਨੀਆਂ ਵੀ ਫਰਸ਼ 'ਤੇ ਲਿਟਣ ਦੇ ਲਈ ਮਜਬੂਰ ਸਨ, ਇਲਾਜ ਨਾ ਮਿਲਣ ਕਰਕੇ, ਬੈੱਡ ਨਾ ਮਿਲਣ ਕਰਕੇ, ਤਾਂ ਉਹਨਾਂ ਸਮਿਆਂ ਦੇ ਦੌਰਾਨ ਜੇਕਰ ਦੇਸ਼ ਨੂੰ ਕਵਰ ਕੀਤਾ ਇੰਟਰਨੈਸ਼ਨਲ ਮੀਡੀਆ ਨੇ, ਤਾਂ ਇਹਦੇ ਵਿੱਚ ਗਲਤ ਕੀ ਆ? ਹੁਣ ਭਾਈ, ਜੇਕਰ ਤੁਹਾਡੇ ਗੋਦੀ ਮੀਡੀਆ ਦੇ ਵਿੱਚ ਦੇਸ਼ ਦੇ ਹਾਲਾਤਾਂ ਨੂੰ ਦਿਖਾਉਣ ਦਾ ਦਮ ਹੈ ਨਹੀਂ, ਤਾਂ ਇਹਦੇ ਵਿੱਚ ਇੰਟਰਨੈਸ਼ਨਲ ਮੀਡੀਆ ਦਾ ਕਸੂਰ ਥੋੜ੍ਹਾ ਆ। ਜੇਕਰ ਇੰਟਰਨੈਸ਼ਨਲ ਮੀਡੀਆ ਨੇ 4 ਲਾਈਨਾਂ, 4 ਹੈਡਲਾਈਨਾਂ, 4 ਆਰਟੀਕਲ ਮੋਦੀ ਸਾਹਿਬ ਦੀ ਸਰਕਾਰ ਬਾਰੇ ਲਿਖਤੇ, ਤਾਂ ਕੀ ਪਰਲੋ ਆ ਗਈ? ਤੁਸੀਂ ਕੋਵਿਡ ਦੇ ਨਾਲ ਨਜਿੱਠਣ ਦੀਆਂ ਪੇਸ਼ਬੰਦੀਆਂ ਕਰਨ ਦੀ ਬਜਾਏ, ਲੋਕਾਂ ਦੇ ਲਈ ਆਕਸੀਜਨ ਦਾ ਪ੍ਰਬੰਧ ਕਰਨ ਦੀ ਬਜਾਏ, ਲੋਕਾਂ ਨੂੰ ਤੀਜੀ ਮਾਰੂ ਲਹਿਰ ਤੋਂ ਬਚਾਉਣ ਦੀ ਬਜਾਏ, ਹਸਪਤਾਲਾਂ ਦੇ ਵਿੱਚ ਸਟਾਫ ਪੂਰਾ ਕਰਨ ਦੀ ਬਜਾਏ, ਤੁਸੀਂ ਲੈ ਕੇ ਆ ਰਹੇ ਹੋ DD ਇੰਟਰਨੈਸ਼ਨਲ। ਵਾਹ ਸਰਕਾਰੇ, ਕਿਆ ਬਾਤ ਹੈ। ਤੁਹਾਡੇ ਲੋਕਾਂ ਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਆਪਣਿਆਂ ਨੂੰ ਜਲਾਉਣ ਦੇ ਲਈ ਥਾਂ ਨਹੀਂ ਮਿਲੀ। ਸ਼ਰਮ ਕਰੋ ਕੁਝ। ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਆਰਥਿਕਤਾ, ਤਾਂ ਤੁਹਾਡੇ ਆਵਾਮ ਦਾ ਕੀ ਹਾਲ ਆ, ਤੁਹਾਡੇ ਵਸਿੰਦਿਆਂ ਦਾ ਕੀ ਹਾਲ ਹੈ? ਤਾਂ ਅੱਜ ਮੋਦੀ ਸਾਹਿਬ ਦੇ ਹੀ ਕਮੈਂਟ, ਅਦ੍ਰਿਸ਼ ਅਤੇ ਬਹਿਰੂਪੀਆ ਦੁਸ਼ਮਣ ਦੇ ਬਾਰੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਦੁਸ਼ਮਣ ਤਾਂ ਅਦ੍ਰਿਸ਼ ਨਹੀਂ ਹੈ। ਜੇਕਰ ਇਸ ਦਾ ਮਤਲਬ ਕਰੋਨਾ ਵਾਇਰਸ ਤੋਂ ਹੈ, ਤਾਂ ਇਸ ਦਾ ਨਿਸ਼ਚਿਤ ਰੂਪ ਆਕਾਰ ਹੈ। ਉਹ ਰੂਪ ਜੋ ਅੱਜ ਬੱਚੇ ਨੂੰ ਵੀ ਪਤਾ ਹੈ। ਉਹ ਦੁਸ਼ਮਣ ਜੋ ਸਾਰਾ ਦਿਨ TV ਦੀ ਸਕਰੀਨ 'ਤੇ ਦਿਸਦਾ ਹੈ ਅਤੇ ਹਰ ਅਖਬਾਰ ਦੇ ਪਹਿਲੇ ਪੰਨੇ 'ਤੇ ਉਸਦੀ ਤਸਵੀਰ ਛਪਦੀ ਹੈ, ਅਤੇ ਇਹ ਦੁਸ਼ਮਣ ਅਦ੍ਰਿਸ਼ ਕਿਵੇਂ ਹੋ ਗਿਆ? ਇਹ ਗੱਲ ਹੋਰ ਹੈ ਕਿ ਅਸੀਂ ਇਨਕਾਰੀ ਹੋ ਜਾਂਦੇ ਹਾਂ, ਪਛਾਣੀਏ ਹੀ ਨਾ, ਉਸ ਦੀ ਹੋਂਦ ਨੂੰ ਮੰਨੀਏ ਹੀ ਨਾ। ਬਹਿਰੂਪੀਆ ਵੀ ਨਹੀਂ ਹੈ ਜਿਸ ਤਰ੍ਹਾਂ 'ਤੇ ਇਸ ਨੂੰ ਕਿਹਾ ਜਾ ਰਿਹਾ। ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਇਸ ਦੇ ਫੈਲਣ ਅਤੇ ਲੱਛਣਾਂ ਦੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਵੀ ਇਹ ਅਦ੍ਰਿਸ਼ ਹੋਣ ਵਾਲੀ ਕਹਾਣੀ ਕਿਉਂ ਰਚੀ ਜਾਂਦੀ ਹੈ? ਇਸ ਪਿੱਛੇ ਬਿਲਕੁਲ ਸਪਸ਼ਟ ਮਾਨਸਿਕਤਾ ਹੈ। ਮਤਲਬ ਲੋਕਾਂ ਤੋਂ ਲੁਕੋ ਕੇ ਰੱਖਿਆ ਜਾਣਾ, ਸਾਹਮਣੇ ਵਾਲੇ ਸ਼ਖਸ ਦੇ ਮੁਤਾਬਕ ਉਸ ਨੂੰ ਗੱਲ ਦੱਸਣਾ ਅਤੇ ਸਭ ਤੱਕ ਸਾਂਝੀ ਸਮਝ ਨਾ ਪਹੁੰਚਾਉਣਾ। ਇਸ ਤਰ੍ਹਾਂ ਅਦ੍ਰਿਸ਼ ਕਹਿ ਕੇ ਭੰਬਲ ਭੂਸਾ ਸਿਰਜਿਆ ਜਾਂਦਾ ਹੈ, ਜੋ ਕਰੋਨਾ ਦੇ ਪ੍ਰਸੰਗ ਦੇ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ। ਇਹ ਭੰਬਲ ਭੂਸਾ ਕਰੋਨਾ ਵਾਰੀ ਪਹਿਲੀ ਵਾਰੀ ਥੋੜ੍ਹਾ ਹੈ। ਇਹ ਤਾਂ ਕਿਸਾਨੀ ਅੰਦੋਲਨ ਵੇਲੇ ਵੀ ਵੇਖੋ ਸਰਕਾਰ ਨੇ ਕਿਹੜੇ ਨੈਰੇਟਿਵ 'ਤੇ ਕੰਮ ਕੀਤਾ। ਸੋ ਗੱਲ ਕੀ ਆ ਕਿ ਇਸੇ ਦਾ ਨਤੀਜਾ ਇਹ ਹੈ ਕਿ ਦੇਸ਼ ਦੇ ਵਿੱਚ 2 ਵਰਗ ਸਾਫ਼ ਦਿਸਦੇ ਆ।
ਇੱਕ ਕਹਿ ਰਿਹਾ ਕਿ ਕੋਈ ਕਰੋਨਾ ਨਹੀਂ ਹੈ, ਇਹ ਡਰਾਮਾ ਹੈ, ਅਤੇ ਦੂਜਾ ਇੰਨਾ ਜ਼ਿਆਦਾ ਡਰਿਆ ਹੈ ਕਿ ਘਰੇ ਵੀ ਸੁਰੱਖਿਅਤ ਨਹੀਂ ਸਮਝਦਾ ਆਪਣੇ ਆਪ ਨੂੰ। ਲੱਗਦਾ ਕਿ ਜੇਕਰ ਮੈਂ ਬਾਹਰ ਚਲਾ ਗਿਆ ਤਾਂ ਮੈਂ ਕਰੋਨਾ ਵਾਇਰਸ ਤੋਂ ਜੇਕਰ ਪੀੜਤ ਹੋ ਗਿਆ ਅਤੇ ਜੇਕਰ ਮੈਨੂੰ ਹਸਪਤਾਲ ਜਾਣਾ ਪੈ ਗਿਆ, ਜਦੋਂ ਹਸਪਤਾਲ ਦਾ ਨਾਂ ਲੈਂਦੇ ਆ ਤਾਂ ਇੱਥੇ ਲੋਕਾਂ ਦੇ ਤਰਾਹ ਨਿਕਲ ਜਾਂਦੇ, ਕਿਉਂਕਿ ਹਸਪਤਾਲਾਂ 'ਚੋਂ ਚੰਗੇ ਚੰਗੇ ਵੀ ਨਹੀਂ ਮੁੜੇ। ਵੈਸੇ ਤਾਂ ਹਸਪਤਾਲਾਂ ਨੂੰ ਕਿਹਾ ਜਾਂਦਾ ਕਿ ਹਸਪਤਾਲ ਜਾਂ ਡਾਕਟਰ ਹੋਏ ਤਾਂ ਮੌਤ ਦੇ ਮੂੰਹ ਦੇ ਵਿੱਚੋਂ ਬੰਦਾ ਮੋੜ ਲੈਂਦੇ ਆ, ਪਰ ਸਾਡੇ ਇੱਥੇ ਚੀਜ਼ਾਂ ਹੀ ਇਹੋ ਜਿਹੀਆਂ ਵਾਪਰੀਆਂ ਕਿ ਲੋਕਾਂ ਦੀਆਂ ਮਿੱਥਾਂ ਹੀ ਟੁੱਟ ਗਈਆਂ। ਅਸੀਂ ਕਿਹੜੇ ਮੂੰਹ ਨਾਲ ਕਹੀਏ ਕਿ ਭਾਈ ਹਸਪਤਾਲ ਜਾ ਕੇ ਦਾਖਲ ਹੋ ਜਾਓ, ਜਦੋਂ ਹਸਪਤਾਲ ਦੇ ਵਿੱਚ ਜਾ ਕੇ ਜਿਹੜੇ ਪੂਰੇ ਹੋ ਜਾਂਦੇ ਉਹਨਾਂ ਦੇ ਵਾਰਸ ਇਹ ਗੱਲ ਕਹਿੰਦੇ ਕਿ ਸਾਨੂੰ ਦੱਸਿਆ ਹੀ ਕੱਖ ਨਹੀਂ ਗਿਆ। 1 ਵਜੇ ਕਹਿੰਦੇ ਬੰਦਾ ਠੀਕ ਹੈ, 4 ਵਜੇ ਕਹਿੰਦੇ ਤੁਹਾਡਾ ਬੰਦਾ ਪੂਰਾ ਹੋ ਗਿਆ। ਇਹ ਇਲਾਜ ਹੈ ਕੋਈ? ਸੋ ਇਹ ਦੇਖ ਰਹੇ ਹਾਂ ਅਸੀਂ, ਇੱਕ ਘਰੇ ਹੀ ਸੁਰੱਖਿਅਤ ਨਹੀਂ ਸਮਝਦਾ। ਸਾਡੇ ਦੇਸ਼ ਦੇ ਕੋਲ ਧਰਮ ਦੀ ਸੰਸਥਾ ਦਾ ਜੋ ਮਾਡਲ ਆ ਨਾ, ਸਵਰਗ ਨਰਕ ਦਾ ਜੋ ਚੱਕਰ ਹੈ, ਅਦ੍ਰਿਸ਼ ਤਾਕਤ ਦੀ ਗੱਲ ਹੈ, ਇਸ ਕਾਫੀ ਸਾਰੀਆਂ ਉਲਝਣਾਂ ਤੋਂ ਬਚਾਉਣ ਦੀ ਕਾਰਗਰ ਵਿਆਖਿਆ। ਉਹੀ ਤਰਜ਼ ਹੁਣ ਵਰਤੀ ਜਾ ਰਹੀ ਹੈ ਜਿਸ ਦੀ ਸਾਨੂੰ ਸਿਖਲਾਈ ਮਿਲੀ ਹੈ। ਅਦ੍ਰਿਸ਼ ਕਹਿਣ ਦੇ ਨਾਲ ਕਿਸੇ ਵੀ ਸਥਿਤੀ ਨੂੰ ਲੈ ਕੇ ਉੱਠ ਰਹੇ ਅਨੇਕਾਂ ਸਵਾਲਾਂ ਤੋਂ ਬਚ ਕੇ ਨਿਕਲਿਆ ਜਾ ਸਕਦਾ ਹੈ। ਇਸ ਦੇ ਨਾਲ ਇੱਕ ਪੱਖ ਇਹ ਵੀ ਸਾਹਮਣੇ ਆਉਂਦਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੈ ਕੌਣ, ਕਿਹੋ ਜਾਏ, ਕੀ ਸੁਭਾਅ, ਫਿਰ ਇਸ ਦਾ ਕਰੀਏ ਕੀ, ਨਜਿੱਠੀਏ ਕਿਵੇਂ। ਸਭ ਕੁਝ ਰਾਮ ਭਰੋਸੇ। ਆਪਣੇ ਆਪ 'ਤੇ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਦੇ ਅਹਿਸਾਸ ਤੋਂ, ਬੁਰੇ ਪ੍ਰਬੰਧ ਦੀ ਜਵਾਬਦੇਹੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇੱਕ ਬੜਾ ਸੋਹਣਾ ਅੱਜ ਆਰਟੀਕਲ ਲਿਖਿਆ ਹੈ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ ਨੇ, ਅਤੇ ਉਸ ਆਰਟੀਕਲ ਦੇ ਵਿੱਚੋਂ ਅਸੀਂ ਚੰਦ ਲਾਈਨਾਂ ਲੈ ਰਹੇ ਹਾਂ। ਤਾਂ ਇਹ ਢੰਗ ਤਰੀਕੇ ਜਿਹੜੇ ਅਪਣਾਏ ਜਾਂਦੇ ਆ, ਇਹ ਬਚਾਊ ਤਕਨੀਕ ਆ। ਸੱਤਾ ਇਸੇ ਤਰ੍ਹਾਂ ਹੀ ਕਰਦੀ ਆ। ਕੁਝ ਲੋਕ ਜ਼ਰੂਰ ਸਵਾਲ ਖੜੇ ਕਰਦੇ ਆ। ਵੈਸੇ ਤਾਂ ਅਸਪਸ਼ਟਤਾ ਦਾ ਮਾਹੌਲ ਪਿਛਲੇ ਸਾਲ ਤੋਂ ਹੀ ਬਣਾ ਕੇ ਰੱਖਿਆ ਹੋਇਆ। ਕਹਿਣ ਤੋਂ ਭਾਵ ਹੈ ਕਿ ਕਰੋਨਾ ਦੁਸ਼ਮਣ ਨੂੰ ਸਮਝਣ ਦੇ ਲਈ ਕਦੇ ਵੀ ਵਿਗਿਆਨਕ ਸੋਚ ਦਾ ਸਹਾਰਾ ਸੰਜੀਦਗੀ ਦੇ ਨਾਲ ਨਹੀਂ ਲਿਆ ਗਿਆ। ਇਹ ਪ੍ਰਧਾਨ ਮੰਤਰੀ ਸਾਹਿਬ ਉਹੀ ਹੈ ਜਿਹੜੇ ਅੱਜ ਤੋਂ 20 ਕੁ ਦਿਨ ਪਹਿਲਾਂ ਬੰਗਾਲ ਦੇ ਵਿੱਚ ਜਾ ਕੇ ਜਦੋਂ ਕਰੋਨਾ ਵਾਇਰਸ ਪੀਕ 'ਤੇ ਸੀ, ਉਦੋਂ ਕਹਿ ਰਹੇ ਸੀ ਦੀਦੀ ਉਹ ਦੀਦੀ। ਅਤੇ ਇਹੀ ਪ੍ਰਧਾਨ ਮੰਤਰੀ ਉਹ ਆ ਜਿਹੜਾ ਗੱਲ ਕਰਨ ਵੇਲੇ ਰੋ ਪੈਂਦਾ। ਰੋਣਾ ਗਲਤ ਗੱਲ ਨਹੀਂ ਹੈ, ਪਰ ਆਪਣੇ ਦੇਸ਼ ਦੇ ਲੱਖਾਂ ਲੋਕਾਂ ਨੂੰ ਰਵਾਉਣਾ ਬਹੁਤ ਗਲਤ ਗੱਲ ਹੈ। ਖਾਸ ਕਰਕੇ ਉਦੋਂ ਜਦੋਂ ਕਿਸੇ ਨੈਰੇਟਿਵ 'ਤੇ ਖਾਸ ਕੰਮ ਕਰਕੇ ਖਾਸ ਤਰੀਕੇ ਨਾਲ ਖਾਸ ਜ਼ਿੰਮੇਵਾਰੀਆਂ ਤੋਂ ਬਚਿਆ ਜਾਂਦਾ ਹੋਵੇ। ਸੋ 18 ਦਿਨਾਂ ਦੇ ਵਿੱਚ ਜੰਗ ਜਿੱਤਣ ਦਾ ਦਾਅਵਾ 1.5 ਸਾਲ ਤੱਕ ਲਮਕ ਗਿਆ ਅਤੇ ਅਜੇ ਵੀ ਛੇਤੀ ਕਿਤੇ ਇਸ ਦਾ ਨਤੀਜਾ ਆਉਂਦਾ ਨਜ਼ਰ ਨਹੀਂ ਆ ਰਿਹਾ। ਤਾਲੀਆਂ ਵੀ ਵਜਾ ਲਈਆਂ, ਥਾਲੀਆਂ ਵੀ ਵਜਾ ਲਈਆਂ, 9 ਦੇ ਅੰਕ ਦਾ ਸਹਾਰਾ ਵੀ ਲੈ ਲਿਆ, ਗੋਬਰ ਵੀ ਮਲ ਲਿਆ, ਗਊ ਮੂਤਰ ਦੀਆਂ ਪਾਰਟੀਆਂ ਵੀ ਕਰ ਲਈਆਂ। ਇਹ ਸਭ ਭੰਬਲ ਭੂਸਾ ਇਸੇ ਲਈ ਹੈ ਕਿ ਦੇਸ਼ ਦੇ ਕੋਲ ਕੋਈ ਸਪਸ਼ਟ ਦਿਸ਼ਾ ਨਿਰਦੇਸ਼ ਨਹੀਂ ਹੈ ਕਿ ਕਰਨਾ ਕੀ ਹੈ, ਕੀ ਨਹੀਂ ਕੀਤਾ ਜਾਣਾ ਚਾਹੀਦਾ। ਗੰਗਾ ਮਈਆ ਦੀ ਦਇਆ ਦ੍ਰਿਸ਼ਟੀ ਤੋਂ ਲੈ ਕੇ ਆਯੁਰਵੈਦ ਅਤੇ ਹੋਮਿਓਪੈਥੀ ਨੇ ਬਿਨਾਂ ਕਿਸੇ ਪਰਖ ਪੜਤਾਲ ਅਤੇ ਤੀਰ ਤੁੱਕੇ ਨਾਲ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਅਜਿਹੀ ਆਫਤ ਦੇ ਵਿੱਚ ਅਜਿਹਾ ਹੁੰਦਾ ਵੀ ਹੈ ਜਦੋਂ ਹਰ ਮਹੀਨੇ ਹਰ ਇੱਕ ਦੇ ਮਨ ਦੇ ਵਿੱਚ ਸ਼ੱਕ ਪਾ ਦਿੱਤਾ ਜਾਵੇ ਕਿ ਕਰੋਨਾ ਮਤਲਬ ਮੌਤ ਹੈ। ਅਸਲ ਦੇ ਵਿੱਚ ਸਾਨੂੰ ਸਮਝਣਾ ਪਊਗਾ ਕਿ ਵਿਗਿਆਨਕ ਸੂਝ ਹੀ ਇੱਕ ਅਜਿਹੀ ਤਕਨੀਕ ਹੈ ਜਿਹਦੇ ਨਾਲ ਅਸੀਂ ਦੁਸ਼ਮਣ ਨੂੰ ਪਛਾਣ ਸਕੀਏ ਅਤੇ ਨਤੀਜੇ ਵਜੋਂ ਵੈਕਸੀਨ ਬਣਾਉਣ ਦੇ ਵਿੱਚ ਜੁਟ ਗਏ। ਸਭ ਕੁਝ ਸਾਹਮਣੇ ਆ, ਫਿਰ ਵੀ ਦੁਸ਼ਮਣ ਨੂੰ ਅਦ੍ਰਿਸ਼ ਕਿਹਾ ਜਾ ਰਿਹਾ। ਸਰਕਾਰਾਂ ਨੂੰ ਅਜਿਹੇ ਹਾਲਾਤ ਵਿੱਚ ਕੁਝ ਕਰਦੇ ਹੋਣਾ ਦਿਸਣਾ ਪੈਂਦਾ। ਪਿਛਲੇ ਸਾਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ 3 ਮੈਂਬਰੀ ਉੱਚ ਕਮੇਟੀ ਬਣਾਈ, ਜਿਸ ਦੇ ਵਿੱਚ ਵਿਗਿਆਨੀ ਮਾਹਰ ਕੇ ਵਿਜੇ ਰਾਘਵਨ, ਨੀਤੀ ਆਯੋਗ ਦੇ ਮੈਂਬਰ VK ਪਾਲ ਅਤੇ ICMR ਦੇ ਡਾਇਰੈਕਟਰ ਬਲਰਾਮ ਭਾਰਗਵ ਸ਼ਾਮਲ ਸਨ। ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੋਣ ਤੋਂ ਪਹਿਲਾਂ ਇਹਨਾਂ ਕਮੇਟੀ ਮੈਂਬਰਾਂ ਤੋਂ ਸਵਾਲ ਪੁੱਛਣੇ ਜ਼ਰੂਰੀ ਨੇ ਜੋ ਹਰ ਆਦਮੀ ਦੇ ਜ਼ਿਹਨ ਦੇ ਵਿੱਚ ਨੇ ਕਿ ਇਹ ਜੋ ਹਾਲਾਤ ਨਜ਼ਰ ਆ ਰਹੇ ਆ ਉਹ ਬਣ ਕਿਵੇਂ ਗਏ। ਕਿ ਮਾਹਰਾਂ ਦੇ ਮੱਤ ਵੀ ਇਹੀ ਨੇ ਕਿ ਦੁਸ਼ਮਣ ਅਦ੍ਰਿਸ਼ ਹੈ, ਸਾਨੂੰ ਉਹਦੇ ਬਾਰੇ ਨਹੀਂ ਪਤਾ। ਇਸ ਦੇ ਬਾਵਜੂਦ ਕੁਝ ਸਵਾਲ ਤਾਂ ਮਹੱਤਵਪੂਰਨ ਨੇ ਜਿਨ੍ਹਾਂ ਦਾ ਜ਼ਿਕਰ ਅਜੇ ਵੀ ਜ਼ਰੂਰੀ ਹੈ, ਕਿਉਂ ਜੋ ਆਫਤ ਮੁੱਕੀ ਨਹੀਂ ਹੈ, ਦੁਸ਼ਮਣ ਕਿਤੇ ਗਿਆ ਨਹੀਂ ਹੈ। ਇਸ ਤੋਂ ਬਾਅਦ ਤੀਜੀ ਚੌਥੀ ਲਹਿਰ ਆਉਣ ਦੇ ਖਦਸ਼ੇ ਵੀ ਜਤਾਏ ਜਾ ਰਹੇ ਨੇ ਅਤੇ ਦੂਜੇ ਪਾਸੇ ਖਬਰਾਂ ਸਾਨੂੰ ਵਿਚਲਿਤ ਕਰਦੀਆਂ ਨੇ, ਸਾਨੂੰ ਚਿੰਤਤ ਕਰਦੀਆਂ ਨੇ ਕਿ ਭਾਈ ਦਿੱਲੀ ਦੇ ਵਿੱਚੋਂ ਵੈਕਸੀਨ ਮੁੱਕ ਗਈ ਆ, ਕਿ ਜਿਹੜੀ ਬਲੈਕ ਫੰਗਸ ਆ ਉਹਨੇ ਲੋਕਾਂ ਨੂੰ ਹੋਰ ਪਰੇਸ਼ਾਨ ਕੀਤਾ ਹੋਇਆ। ਪਹਿਲਾ ਸਵਾਲ ਤਾਂ ਇਹ ਹੈ ਕਿ ਦੂਜੀ ਲਹਿਰ ਬਾਰੇ ਪਤਾ ਹੀ ਨਹੀਂ ਸੀ ਕਿ ਆਵੇਗੀ ਇੰਨੀ ਤੇਜ਼ੀ ਦੇ ਨਾਲ, ਅਤੇ ਪਹਿਲੀ ਨਾਲੋਂ
ਵੱਧ ਘਾਤਕ ਹੋ ਜੂਗੀ। ਇਹ ਦੂਰਦਰਸ਼ਤਾ ਇਹਨਾਂ ਮਾਹਰਾਂ ਕੋਲ ਵੀ ਨਹੀਂ ਸੀ ਤੇ ਇਹਨਾਂ ਨੂੰ ਪਤਾ ਸੀ ਤੇ ਇਹਨਾਂ ਨੇ ਸਰਕਾਰ ਨੂੰ ਚੇਤਾਵਨੀ ਨਹੀਂ ਦਿੱਤੀ, ਕੋਈ ਦਿਸ਼ਾ ਨਿਰਦੇਸ਼ ਨਹੀਂ ਸੁਣਾਏ ਤੇ ਤਿਆਰੀ ਲਈ ਅਗਾਹ ਨਹੀਂ ਕੀਤਾ। ਜੋ ਕਹਿੰਦੇ ਕਿ ਅਸੀਂ ਤਾਂ ਸਮੇਂ-ਸਮੇਂ 'ਤੇ ਕਹਿੰਦੇ ਰਹੇ ਪਰ ਸਾਡੀ ਸੁਣੀ ਨਹੀਂ। ਜੇਕਰ ਇਸੇ ਤਰ੍ਹਾਂ ਚੱਲਣਾ ਸੀ, ਇਸੇ ਤਰ੍ਹਾਂ ਹੀ ਕਰਨਾ ਸੀ ਤਾਂ ਕੀ ਲੋਕਾਂ ਨੂੰ ਦੱਸਣਾ ਜ਼ਰੂਰੀ ਨਹੀਂ ਸੀ? ਵਾਇਰ ਨੇ ਜੋ ਲਿਖਿਆ, ਜੋ ਕਿਹਾ, ਇਹਨਾਂ ਨੂੰ ਮਿਲਣ ਤੇ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਵੀ ਨਹੀਂ ਸਾਹਮਣੇ ਆਇਆ। ਦੂਜਾ ਸਵਾਲ ਵੈਕਸੀਨ ਨੂੰ ਲੈ ਕੇ ਆ। ਅਸੀਂ ਸ਼ੁਰੂ ਤੋਂ ਵੀ ਇਹ ਗੱਲ ਪ੍ਰਚਾਰਦੇ ਰਹੇ ਕਿ ਵੈਕਸੀਨ ਹੀ ਅਸਲ ਕਾਰਗਰ ਹਥਿਆਰ ਹੈ। ਜਦੋਂ ਤੱਕ ਇਹ ਨਹੀਂ ਆਉਂਦੀ ਤੁਸੀਂ ਇਹਤਿਆਤ ਵਰਤੋ। ਇਹ ਚੱਲ ਰਿਹਾ ਸੀ। ਮਈ ਜੂਨ 2020 ਦੇ ਵਿੱਚ ਫਾਈਜ਼ਰ ਮੈਡਰੋਨਾ ਨੇ ਆਪਣੀ ਵੈਕਸੀਨ ਦੇ ਸਫਲ ਪ੍ਰੀਖਣ ਦਾ ਐਲਾਨ ਵੀ ਕੀਤਾ। ਭਾਰਤ ਵੀ ਇਸੇ ਰਾਹ 'ਤੇ ਸੀ ਜਿੱਥੇ ਯੂਰਪ ਤੇ ਅਮਰੀਕਾ ਇਹਨਾਂ ਕੰਪਨੀਆਂ ਨੂੰ ਖੋਜ ਦੇ ਲਈ ਮਦਦ ਕਰ ਰਹੇ ਸਨ ਤੇ ਆਪਣੇ ਆਰਡਰ ਵੀ ਦੇ ਰਹੇ ਸਨ। ਫਿਰ ਸਾਡੇ ਮਾਹਰਾਂ ਨੇ ਕਿਉਂ ਨਹੀਂ ਕਿਹਾ ਕਿ ਦੇਸ਼ ਨੂੰ 75% ਤੱਕ ਕਵਰ ਕਰਨ ਦੇ ਲਈ 2 ਅਰਬ ਖੁਰਾਕਾਂ ਦੀ ਲੋੜ ਪੈਣੀ ਆ। ਅਸੀਂ ਕਿਸੇ ਤਰ੍ਹਾਂ ਦਾ ਕੋਈ ਆਰਡਰ ਨਹੀਂ ਦਿੱਤਾ। ਅੱਜ ਹਾਲਾਤ ਕਿਹੜੇ ਆ? ਅਫਰਾ ਤਫਰੀ ਦੇ, ਜਦੋਂ ਵੈਕਸੀਨ ਲਗਾਉਣ ਦੇ ਲਈ ਕੋਈ ਕਾਰਗਰ ਵਿਉਂਤਬੰਦੀ ਵੀ ਨਹੀਂ ਹੈ, ਕੋਈ ਵੈਕਸੀਨ ਦੇਣ ਦਾ ਮੈਪ ਨਹੀਂ ਹੈ ਕਿ ਕਿੰਨੀ ਵੈਕਸੀਨ ਹਰ ਰੋਜ਼ ਬਣ ਰਹੀ ਆ ਜਾਂ ਅਸੀਂ ਮੰਗਵਾ ਰਹੇ ਹਾਂ ਤਾਂ ਇਹ ਪਹਿਲ ਦੇ ਆਧਾਰ 'ਤੇ ਕਿਵੇਂ ਤੇ ਕਿਸ ਨੂੰ ਮਿਲੂਗੀ। ਇਹ ਬਦਹਾਲੀ ਵਾਲੀ ਹਾਲਤ ਆ। ਇਹ ਸਭ ਦੇ ਲਈ ਵੈਕਸੀਨ ਖੋਲ੍ਹ ਦਿੱਤੀ ਆ ਤੇ ਇਸ ਨੂੰ ਰਾਜਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਵੈਕਸੀਨ ਦੇ ਮੁੱਲ ਨੂੰ ਲੈ ਕੇ ਵੀ ਆਲੋਚਨਾ ਹੋ ਰਹੀ ਆ। ਇਸੇ ਤਰ੍ਹਾਂ ਹੀ ਆਕਸੀਜਨ, ਦਵਾਈਆਂ ਦੀ ਗੱਲ ਆ ਤੇ ਕੇਸਾਂ ਤੇ ਮੌਤਾਂ ਦੀ ਗਿਣਤੀ ਰਿਕਾਰਡ ਨੂੰ ਲੈ ਕੇ ਵੀ ਸਥਿਤੀ ਸਪਸ਼ਟ ਨਹੀਂ ਹੈ। ਜੋ ਮੌਤਾਂ ਦੱਸੀਆਂ ਜਾ ਰਹੀਆਂ ਨੇ, ਜੋ ਤੇ ਸ਼ਮਸ਼ਾਨ ਘਾਟ ਦੇ ਦ੍ਰਿਸ਼ ਆ ਰਹੇ ਨੇ, ਉਹ ਆਪਸ ਵਿੱਚ ਮੇਲ ਨਹੀਂ ਖਾ ਰਹੇ। ਵਾਇਰਸ ਦੀ ਫਿਤਰਤ ਹੈ ਕਿ ਉਹਨੇ ਰੂਪ ਬਦਲਣਾ ਹੈ। ਵਾਇਰਸ ਆਪਣੇ ਆਪ ਦੇ ਵਿੱਚ ਸੰਪੂਰਨ ਜੀਵ ਨਹੀਂ ਹੈ ਪਰ ਇਹਨਾਂ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਕਹਿੰਦਾ ਕਿ ਉਹਨੂੰ ਵੀ ਜੀਣ ਦਾ ਹੱਕ ਹੈ। ਉਹ ਰਾਵਤ ਸਾਹਿਬ, ਥੋੜ੍ਹੀ ਮੋਟੀ ਸ਼ਰਮ ਕਰੋ। ਲੋਕ ਮਰ ਰਹੇ ਨੇ, ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ। ਤੁਸੀਂ ਕਹਿੰਦੇ ਹੋ ਕਿ ਕਰੋਨਾ ਵਾਇਰਸ ਨੂੰ ਜੀਣ ਦਾ ਹੱਕ ਹੈ। ਉਹ ਮੂਰਖਾਂ ਦੇ ਟੋਲਿਓ ਕਿ ਲੋਕਾਂ ਨੂੰ ਜੀਣ ਦਾ ਹੱਕ ਨਹੀਂ ਹੈ। ਸੋ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਗੱਲਾਂ ਕਰਦੇ ਆ ਉਹ ਹਕੀਕੀ ਗੱਲਾਂ ਨਹੀਂ ਕਰਦੇ, ਇਹ ਜਿਨ੍ਹਾਂ ਦਾ ਹਕੀਕਤ ਦੇ ਨਾਲ ਕੋਈ ਮੇਲ ਹੀ ਨਹੀਂ ਹੈ। ਇਹ ਵਿਕਾਸ ਦੇ ਪੜਾਅ ਦਾ ਸੇਤੂ ਜੀਵ ਹੈ। ਇਸ ਲਈ ਇਹ ਹਾਲਾਤ ਮੁਤਾਬਕ ਖੁਦ ਨੂੰ ਬਚਾਈ ਰੱਖਣ ਦੇ ਲਈ ਰੂਪ ਬਦਲਦਾ। ਇਹ ਬਹਿਰੂਪੀਆ ਨਹੀਂ ਹੈ, ਇਸ ਦੇ ਨਵੇਂ ਰੂਪ ਸਾਹਮਣੇ ਆ ਰਹੇ ਆ। ਇਹਨੂੰ ਪੰਜਾਬ ਦੇ ਵਿੱਚ ਯੂਕੇ ਸਟ੍ਰੇਨ ਕਿਹਾ ਗਿਆ ਤੇ ਮਹਾਰਾਸ਼ਟਰ ਦੇ ਵਿੱਚ ਡਬਲ ਮਿਊਟੈਂਟ ਸਟ੍ਰੇਨ। ਇਹਨਾਂ ਦੀ ਪਛਾਣ ਜਦੋਂ ਹੋਈ ਤਾਂ ਉਦੋਂ ਪਤਾ ਲੱਗਿਆ ਕਿ B.1.17 ਯੂਕੇ ਵਾਲਾ ਤੇ B.1.617 ਜਿਹੜਾ ਉਹ ਡਬਲ ਮਿਊਟੈਂਟ। ਦੇਸ਼ ਵੀ ਦੇਖ ਰਿਹਾ ਸੀ, ਆਲੋਚਨਾ ਵੀ ਹੋ ਰਹੀ ਸੀ। ਲੋਕਾਂ ਦਾ ਆਪਣਾ ਅੰਦਾਜ਼ਾ ਇਹ ਸੀਗਾ ਕਿ ਦੇਸ਼ ਦਾ ਜਿਹੜਾ ਮੁਖੀ ਆ, ਜਿਹੜੇ ਪ੍ਰਧਾਨ ਮੰਤਰੀ ਸਾਹਿਬ ਆ, ਉਹ ਖੁਦ ਸੁਪਰ ਸਪਰੈਡਰ ਸਮਾਗਮਾਂ ਦਾ ਹਿੱਸਾ ਬਣ ਰਿਹਾ ਤੇ ਨਾਲੋਂ ਨਾਲ ਸਖਤੀ ਕਰਨ ਨੂੰ ਕਹਿ ਰਿਹਾ ਸੀ। ਇਸ ਮਾਹਿਰਾਨਾ ਕਮੇਟੀ ਨੂੰ ਤਾਂ ਸਵਾਲ ਖੜੇ ਕਰਨੇ ਚਾਹੀਦੇ ਸੀ, ਸਿਫਾਰਿਸ਼ ਕਰਨੀ ਚਾਹੀਦੀ ਸੀ ਕਿ ਅਜਿਹੇ ਸਮਾਗਮਾਂ ਦੀ ਇਜਾਜ਼ਤ ਨਾ ਦਿਓ। ਉਹ ਚਾਹੇ ਕੁੰਭ ਸੀ, ਚਾਹੇ ਲੱਖਾਂ ਦੀ ਗਿਣਤੀ ਵਾਲੀਆਂ ਰੈਲੀਆਂ ਸੀ, ਜਿਸ ਤੱਕ ਨਜ਼ਰ ਜਾਂਦੀ ਸੀ ਲੋਕ ਹੀ ਲੋਕ, ਜਦੋਂ ਕਿ ਪ੍ਰਧਾਨ ਮੰਤਰੀ ਖੁਦ ਨੂੰ ਰੋਲ ਮਾਡਲ ਬਣਨ ਦੀ ਲੋੜ ਸੀ ਪਰ ਉਹ ਨਹੀਂ ਬਣ ਸਕੇ। ਉਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਕੀਤਾ, ਯੂਪੀ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ। ਇਨੀ ਦਿਨ ਇੱਕ ਹੋਰ ਖਤਰਨਾਕ ਹਾਦਸਾ ਸਾਹਮਣੇ ਆ ਰਿਹਾ ਜਿਸ ਨੇ ਕਰੋਨਾ ਦੀ ਦਹਿਸ਼ਤ ਤੋਂ ਵੀ ਵੱਧ ਲੋਕਾਂ ਦੇ ਸਾਹ ਸੂਤੇ ਹੋਏ ਆ। ਉਹ ਹੈ ਬਲੈਕ ਫੰਗਸ ਤੇ ਕੇਸ ਲਗਾਤਾਰ ਵਧਦੇ ਜਾ ਰਹੇ ਆ। ਇਸ ਦਾ ਨਤੀਜਾ ਮੌਤ ਵੀ ਹੈ ਤੇ ਜਿਉਂਦੇ ਬਚਾ ਜਾ ਸਕਦੇ ਨੇ, ਉਹਨਾਂ ਵਿੱਚ ਅੱਖਾਂ ਨੂੰ ਕੱਢ ਦੇਣਾ ਹੈ। ਇਹ ਫੰਗਸ ਅੱਖਾਂ ਤੇ ਦਿਮਾਗ ਤੇ ਹਮਲਾ ਕਰਦੀ ਆ। ਵੱਡਾ ਸਵਾਲ ਇਹ ਹੈ ਕਿ ਇਹ ਫੰਗਸ ਆਉਂਦੀ ਕਿੱਥੋਂ ਆ। ਭਾਵੇਂ ਫੌਰੀ ਤੌਰ 'ਤੇ ਇਸ ਨੂੰ ਸ਼ੂਗਰ ਦੇ ਮਰੀਜ਼ਾਂ ਅਤੇ ਕੋਰਟੀਕੋਸਟੀਰਾਇਡ ਦੇ ਇਸਤੇਮਾਲ ਦੇ ਨਾਲ ਜੋੜਿਆ ਜਾਂਦਾ ਹੈ। ਵੈਸੇ ਤਾਂ ਸ਼ੂਗਰ ਦੀ ਬਿਮਾਰੀ ਦੀ ਇਹ ਖਾਸੀਅਤ ਹੈ ਕਿ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਹਦੇ ਨਾਲ ਕਿਸੇ ਵੀ ਜਰਮ ਨੂੰ ਵਧਣ ਫੁੱਲਣ ਦਾ ਮੌਕਾ ਮਿਲ ਜਾਂਦਾ ਹੈ। ਇੱਕ ਤਾਂ ਇੱਥੇ ਡਾਕਟਰੀ ਅਮਲੇ ਦੀ ਅਣਗਹਿਲੀ ਕਹਿ ਸਕਦੇ ਹਾਂ ਕਿ ਬਲੱਡ ਸ਼ੂਗਰ ਚੈੱਕ ਨਹੀਂ ਹੁੰਦੀ, ਅਤੇ ਦੂਜਾ ਸਵਾਲ ਫੰਗਸ ਦੇ ਵਧਣ ਫੁੱਲਣ ਦਾ ਹੈ ਜੋ ਕਿਸੇ ਵੀ ਥਾਂ ਦੀ ਸਾਫ਼ ਸਫਾਈ ਨਾ ਹੋਣ ਦਾ ਨਤੀਜਾ ਹੈ। ਨਿਸ਼ਚਿਤ ਹੀ ਇਹਨਾਂ ਦਿਨਾਂ ਦੇ ਵਿੱਚ ਹਸਪਤਾਲਾਂ 'ਤੇ ਬੋਝ ਵਧਿਆ ਅਤੇ ਮਰੀਜ਼ਾਂ ਦੀ ਠੀਕ ਤਰ੍ਹਾਂ ਦੇਖਭਾਲ ਦੇ ਲਈ ਡਾਕਟਰੀ ਅਮਲਾ ਵੀ ਪੂਰਾ ਨਹੀਂ ਹੈ। ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਭਰਨੀਆਂ ਨੇ ਪਰ ਕੋਈ ਸਾਹਮਣੇ ਨਹੀਂ ਆ ਰਿਹਾ। ਮਰੀਜ਼ਾਂ ਦੇ ਨੱਕ ਦੇ ਵਿੱਚ ਲੱਗੀਆਂ ਵੱਖ-ਵੱਖ ਨਾਲੀਆਂ ਨੂੰ ਪੂਰੀ ਤਰ੍ਹਾਂ ਸਾਫ਼ ਨਾ ਰੱਖਣ ਦੇ ਨਤੀਜੇ ਵਜੋਂ ਵੀ
ਫੰਗਸ ਵੱਧ ਵੀ ਰਹੀ ਹੈ ਅਤੇ ਫੈਲ ਵੀ ਰਹੀ ਆ। ਇਹ ਸਾਰੇ ਸਵਾਲ ਅਹਿਮ ਨੇ। ਇਹਨਾਂ ਦੇ ਨਾਲ ਨਜਿੱਠਣ ਦੇ ਲਈ ਪ੍ਰਸ਼ਾਸਨ ਨੇ ਫੁਰਤੀ ਦਿਖਾਉਣੀ ਆ। ਉਹ ਚਾਹੇ ਆਰਜ਼ੀ ਬੈੱਡ ਹੋਣ, ਆਕਸੀਜਨ ਹੋਵੇ, ਚਾਹੇ ਦਵਾਈਆਂ ਹੋਣ। ਇਹ ਨਹੀਂ ਕਹਿ ਸਕਦੇ ਕਿ ਦੂਜੀ ਲਹਿਰ ਦਾ ਕਹਿਰ ਢਿੱਲਾ ਪੈ ਗਿਆ, ਸਮਾਂ ਹੀ ਨਿਕਲ ਗਿਆ ਅਤੇ ਹੁਣ ਅਸੀਂ ਅਵੇਸਲੇ ਹੋ ਕੇ ਤੁਰੇ ਫਿਰ ਗਏ, ਕਿਉਂਕਿ ਸਾਡੇ ਨਾਲ ਹੋ ਚੁੱਕੀ ਆ। ਪਰ ਸਿਹਤ ਵਿਵਸਥਾ 'ਤੇ ਜਦੋਂ ਨਜ਼ਰ ਮਾਰਦੇ ਹਾਂ ਤਾਂ ਜਿੰਨੀਆਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ, ਇਹ ਤਾਂ ਰੋਜ਼ਮर्रा ਦੀਆਂ ਲੋੜਾਂ ਹੈ, ਜਿਸ ਨੂੰ ਅਸੀਂ ਕਦੇ ਪਹਿਲ ਹੀ ਨਹੀਂ ਦਿੱਤੀ ਅਤੇ ਨਾ ਹੀ ਸੰਜੀਦਗੀ ਦੇ ਨਾਲ ਇਸ ਦੇ ਬਾਰੇ ਸੋਚਿਆ। ਜਦੋਂ ਪ੍ਰਧਾਨ ਮੰਤਰੀ ਡੈਵੋਸ ਦੇ ਵਿੱਚ ਗਏ ਸੀ, ਦੁਨੀਆ ਦੇ ਨਾਲ ਗੱਲ ਹੋਈ ਸੀ, ਤਾਂ ਉਹ ਕਹਿੰਦੇ ਸੀ ਦੁਨੀਆ ਭਰ ਦੇ ਮੁਖੀਆਂ ਨੂੰ ਕਿ ਅਸੀਂ ਤਾਂ ਦੁਸ਼ਮਣ 'ਤੇ ਜਿੱਤ ਹਾਸਲ ਕਰ ਲਈ ਆ। ਮੋਦੀ ਸਾਹਿਬ ਕੀ ਇਸ ਤਰ੍ਹਾਂ ਜਿੱਤ ਹਾਸਲ ਕੀਤੀ ਆ? ਤੁਸੀਂ ਜਿੱਤ ਹਾਸਲ ਕਰਦੇ ਹੋ ਪਰ ਆਪਦੇ ਹੰਕਾਰ 'ਤੇ ਕਰਦੇ ਹੋ। ਤੁਹਾਡੀ ਚੰਦ ਅਖਬਾਰਾਂ ਦੇ ਵਿੱਚ ਆਲੋਚਨਾ ਹੋ ਜਾਏ, ਤੁਸੀਂ ਕਹਿਣਾ ਕਿ ਡੀਡੀ ਇੰਟਰਨੈਸ਼ਨਲ ਲਿਆਉਣਾ ਵਾ। ਸੋ ਉਦੋਂ ਹੀ ਇਹ ਇਸ ਅਦ੍ਰਿਸ਼ ਦੁਸ਼ਮਣ ਬਾਰੇ ਗੱਲਾਂ ਕਰ ਰਹੇ ਸੀ ਜਾਂ ਕਿਸੇ ਹੋਰ ਬਾਰੇ, ਸਮਝ ਨਹੀਂ ਆਇਆ। ਜੇ ਕੋਈ ਹੋਰ ਸੀ ਤਾਂ ਫਿਰ ਕੌਣ ਸੀ ਜਾਂ ਹੈ? ਸ਼ਾਇਦ ਇਸੇ ਓਵਰ ਕੌਨਫੀਡੈਂਸ ਨੇ ਜੋ ਸ਼ਾਇਦ ਵਿਗਿਆਨਕ ਤਰਜ਼ ਤੋਂ ਬਹੁਤ ਦੂਰ ਹੈ, ਅਵੇਸਲੇਪਣ ਨੂੰ ਥਾਂ ਦਿੱਤੀ ਅਤੇ ਅਸੀਂ ਬਣਾਏ ਗਏ ਹਸਪਤਾਲਾਂ ਨੂੰ ਉਧੇੜ ਦਿੱਤਾ ਅਤੇ ਭਰਤੀ ਕੀਤੇ ਆਰਜ਼ੀ ਕਾਮਿਆਂ ਨੂੰ ਕਹਿ ਤਾ ਕਿ ਜਾਵੜੋ ਘਰੇ, ਚਲੇ ਜਾਓ ਘਰੇ। ਇਹ ਗੱਲਾਂ ਜ਼ਰੂਰੀ ਨੇ। ਮਾਹਰਾਂ ਨੇ ਕੀ ਸੋਚ ਕੇ ਨਹੀਂ ਕੀਤੀਆਂ। ਮੀਡੀਆ ਤਾਂ ਅਜਿਹੀਆਂ ਗੱਲਾਂ ਕਾਫੀ ਲੰਮੇ ਸਮੇਂ ਤੋਂ ਕਰਨੋਂ ਹਟ ਗਿਆ। ਅੱਜ ਪੂਰੀ ਦੁਨੀਆ ਸਾਡੀ ਕਾਰਗੁਜ਼ਾਰੀ ਦੇਖ ਰਹੀ ਹੈ। ਅੱਜ ਪੂਰੀ ਦੁਨੀਆ ਨੂੰ ਪਤਾ ਹੈ ਕਿ 900 ਵਿਗਿਆਨੀ ਕਿਉਂ ਪਿੱਛੇ ਹਟ ਗਿਆ। ਅੱਜ ਪੂਰੀ ਦੁਨੀਆ ਨੂੰ ਪਤਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। ਸਾਡਾ ਵਤੀਰਾ ਦਿਸ ਰਿਹਾ ਹੈ। ਭਾਵੇਂ ਸਾਡੇ ਦੁਸ਼ਮਣ ਅਦ੍ਰਿਸ਼ ਨੇ। ਕੌਮਾਂਤਰੀ ਮੈਗਜ਼ੀਨਾਂ ਦੇ ਪਹਿਲੇ ਪੰਨਿਆਂ 'ਤੇ ਦੇਸ਼ ਦੇ ਸ਼ਮਸ਼ਾਨ ਘਾਟਾਂ ਦੀਆਂ ਤਸਵੀਰਾਂ ਜਦੋਂ ਛਪੀਆਂ ਨੇ ਤਾਂ ਕੁਛ ਵੀ ਅਦ੍ਰਿਸ਼ ਨਹੀਂ ਬਚਿਆ। ਇਹ ਸੱਚਾਈ ਹੈ। ਇਸ ਦਾ ਸਾਹਮਣਾ ਕਰਨ ਅਤੇ ਜਵਾਬਦੇਹੀ ਸਵੀਕਾਰ ਕਰਨ ਦੀ ਹਿੰਮਤ ਚਾਹੀਦੀ ਆ, ਉਹ ਲਿਆਉਣੀ ਪੈਣੀ ਆ। ਪਰ ਇਹ ਮਹਾਸ਼ੇ ਇਹਨਾਂ ਦੀ ਪਾਰਟੀ ਉਲਝੀ ਆ ਟੂਲ ਕਿੱਟ ਦੇ ਵਿੱਚ, ਜਿਹਦੇ ਬਾਰੇ ਭਾਜਪਾ ਕਹਿੰਦੀ ਹੈ ਕਿ ਸਾਡੇ ਆਗੂਆਂ ਦੇ ਟਵੀਟਾਂ ਨੂੰ ਤੋਰੀਆਂ ਮਲੋੜੀਆਂ ਖਬਰਾਂ ਨਾ ਕਿਹਾ ਜਾਵੇ। ਤੁਸੀਂ ਟੂਲ ਕਿੱਟ ਬਚਾ ਕੇ ਰੱਖੋ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸਰਕਾਰ ਦੀ ਕਾਰਗੁਜ਼ਾਰੀ ਦਾ ਹਿੱਸਾ ਨਹੀਂ ਬਣ ਸਕੀਆਂ। ਸਵਾਲ ਸਦਾ ਰਹਿਣਗੇ ਅਤੇ ਸਵਾਲਾਂ ਤੋਂ ਖਹਿੜਾ ਰੋਇਆਂ ਨਹੀਂ ਛੁੱਟਣਾ, ਕੁਝ ਕੀਤਿਆਂ ਛੁੱਟਣਾ ਹੈ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੀ ਵਾਰ ਫਿਰ ਮੁਲਾਕਾਤ ਹੋਏਗੀ ਕਿਸੇ ਨਵੇਂ ਮਸਲੇ ਨੂੰ ਲੈ ਕੇ, ਕਿਸੇ ਹੋਰ ਅਦ੍ਰਿਸ਼ ਅਤੇ ਬਹਿਰੂਪੀਆ ਦੁਸ਼ਮਣ ਦੀ ਕਰਾਂਗੇ ਗੱਲ, ਕਿਸੇ ਹੋਰ ਆਗੂ ਦੇ ਰੋਣ ਦੀ ਕਰਾਂਗੇ ਗੱਲ। ਪਰ ਆਗੂਆਂ ਨੂੰ ਰੋਣਾ ਨਹੀਂ ਚਾਹੀਦਾ। ਆਗੂਆਂ ਨੂੰ ਇਹ ਪੇਸ਼ ਕਰਨਾ ਚਾਹੀਦਾ ਹੈ ਕਿ ਅਸੀਂ ਬੜੇ ਸੋਲਿਡ ਆ, ਸਾਡੇ ਕੋਲ ਏਜੰਡਾ ਹੈ। ਪਰ ਇੱਕ ਤਰਕਿਸ਼ ਪੋਇਟ ਹੋਏ ਨੇ ਐਲਡੀ, ਤਰਕਿਸ਼ ਦੇ ਪੋਇਟ ਹੋਏ ਨੇ ਐਲਡੀ, ਅਤੇ ਉਹ ਲਿਖਦੇ ਨੇ ਕਿ ਬੈਡ ਗਵਰਨਮੈਂਟਸ ਆਲਵੇਜ਼ ਲਾਈ ਬਿਕੋਜ਼ ਟੈਲਿੰਗ ਦਾ ਟਰੁਥ ਰਿਕੁਆਇਰਸ ਓਨੈਸਟੀ ਐਂਡ ਕੋਰੇਜ। ਜਿਹੜੀਆਂ ਬੁਰੀਆਂ ਸਰਕਾਰਾਂ ਹੁੰਦੀਆਂ ਨੇ, ਜਿਹੜੇ ਬੁਰੀਆਂ ਸਰਕਾਰਾਂ ਨੂੰ ਚਲਾਉਣ ਵਾਲੇ ਲੋਕ ਹੁੰਦੇ ਨੇ, ਉਹਨਾਂ ਦੇ ਵਿੱਚ ਸੱਚ ਬੋਲਣ ਦਾ ਮਾਦਾ ਨਹੀਂ ਹੁੰਦਾ, ਕਿਉਂਕਿ ਸੱਚ ਬੋਲਣ ਵਾਸਤੇ ਹੌਸਲਾ ਅਤੇ ਇਮਾਨਦਾਰੀ ਚਾਹੀਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।